ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਮੇਰਾ ਸੋਹਣਾ ਸ਼ਹਿਰ ਲਾਹੌਰ ਦੇ ਇਲਾਕੇ ਸਮਨਾਬਾਦ ਦੇ ਵਿੱਚ ਇਸ ਟਾਈਮ ਮੈਂ ਹਾਜ਼ਰ ਹਾਂ, ਜਿੱਥੇ ਜਨਾਬ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗਾ ਹਫੀਜ਼ ਸਾਹਿਬ ਦੇ ਨਾਲ। ਲਵਬਰਡ ਦੇ ਬਰੀਡਰ ਨੇ ਤੇ ਉਹਨਾਂ ਨਾਲ ਗੱਪਸ਼ਪ ਹੋਏਗੀ। ਆਓ ਉਹਨਾਂ ਨਾਲ ਗੱਪਸ਼ਪ करते हैं। अस्सलाम वालेकुम हफीज़ भाई। जी वालेकुम अस्सलाम। हफीज़ भाई खैरियत नाल हो? अल्हम्दुलिल्लाह रहमत अल्लाह पाक। अच्छा हफीज़ भाई, ਤੁਹਾਨੂੰ ਲਵਬਰਡ ਰੱਖੇ ਕਿੰਨੀ ਦੇਰ ਹੋ ਗਈ ਹੈ? सर जी शौक ਤੇ ਮੇਰਾ ਹੈਗਾ ਜੇ 10 ਸਾਲਾਂ ਦਾ ਤੇ ਯਾਨੀ 2014 ਤੋਂ ਤੁਸੀਂ ਲਵਬਰਡ ਰੱਖੇ ਨੇ? ਲਵਬਰਡ ਮੈਂ ਰੱਖਿਆ 2018 ਦੇ ਵਿੱਚ। ਠੀਕ ਹੈ। ਸਿਰ 4 ਪੇਅਰ ਲਾਏ ਸੀ ਮੈਂ। ਠੀਕ ਹੈ। ਅਲਬਾਈਨੋ ਬਲੈਕ ਆਈ ਦੇ। ਠੀਕ ਹੈ। ਤੇ ਅੱਲਾਹ ਪਾਕ ਦੀ ਕਰਨੀ ਐਸੀ ਹੋਈ ਕਿ ਜਿਸ ਟਾਈਮ ਉਹਨਾਂ ਦੀ ਮੈਂ ਬਰੀਡ ਲੱਤੀ, ਉਹਦੇ ਵਿੱਚੋਂ ਮੈਨੂੰ ਆਨ 2 ਅਲਬਾਈਨੋ ਰੈੱਡ ਆਈ, 2 ਬਲੈਕ ਆਈ। ਉਹ ਮੇਰਾ ਸ਼ੌਕ ਵੱਧਦਾ ਗਿਆ ਫਿਰ ਉਧਰੋਂ। ਫਿਰ ਉਸ ਤੋਂ ਬਾਅਦ ਚੱਲ। ਜਿਸ ਟਾਈਮ ਤੁਸੀਂ ਅਲਬਾਈਨੋ ਬਲੈਕ ਆਈਜ਼ ਲਿੱਤੇ ਸਨ 2018 ਚ, ਜੀ ਕਿੰਨੇ ਦਾ ਜੋੜਾ ਖਰੀਦਿਆ ਸੀ? ਸਰ ਉਸ ਟਾਈਮ ਮੈਂ ਪਰਚੇਸ ਕੀਤਾ ਸੀ 2500 ਰੁਪਏ ਦਾ ਪੀਸ ਬਲੈਕ ਆਈ ਦਾ। ਠੀਕ ਹੈ, ਯਾਨੀ ਕਿ ਉਹ ਸਪਲਿਟ ਹੈਗਾ ਸੀ। ਮੈਨੂੰ ਨਹੀਂ ਪਤਾ ਸੀ ਸਪਲਿਟ ਰੈਡ ਆਈਜ਼ ਅਗਰ ਨਿਕਲੇ ਨੇ ਤੇ ਸਪਲਿਟ ਹੀ ਹੋਏਗਾ, ਜ਼ਾਹਿਰ ਗੱਲ ਹੈ। ਦੇਣ ਵਾਲੇ ਨੂੰ ਵੀ ਨਹੀਂ ਸੀ ਪਤਾ, ਅੱਲਾਹ ਵੱਲੋਂ ਮੇਰੇ ਕੋਲ ਜੋ ਆਇਆ। ਠੀਕ ਹੋ ਗਿਆ। ਤੇ ਇਸ ਵਕਤ ਕਿੰਨੇ ਜੋੜੇ ਬਰੀਡ ਕਰਵਾ ਰਹੇ ਹੋ? ਮਾਸ਼ਾਅੱਲਾ ਇਸ ਟਾਈਮ ਕਰਵਾ ਰਿਹਾ ਮੈਂ 20 ਪੇਅਰ ਬਰੀਡ ਕਰਵਾ ਰਿਹਾ ਹਾਂ। ਰੈਡ ਟੂ ਰੈਡ, ਰੈਡ ਟੂ ਸਪਲਿਟ, ਰੈਡ ਟੂ ਸਪਲਿਟ। ਰੈਡ ਟੂ ਸਪਲਿਟ ਠੀਕ ਹੋ ਗਿਆ। ਤੇ ਜਨਾਬ ਅਲਬਾਈਨੋ ਰੈਡ ਆਈਜ਼ ਤੁਸੀਂ ਜ਼ਿਆਦਾ ਬਰੀਡ ਕਰਵਾ ਰਹੇ ਹੋ, ਕਮਰਸ਼ੀਅਲ ਬਰਡ ਜਿਹੜਾ ਹੈਗਾ ਜੀ, ਅਸੀਂ ਅਲਬਾਈਨੋ ਰੈਡ ਆਈ ਅਲਬਾਈਨੋ ਰੈਡ ਆਈਜ਼ ਬਰੀਡ ਕਰਵਾ ਰਹੇ ਹੋ। ਤੇ ਸਰ ਇਹਦਾ ਕੋਈ ਸਰਵਾਈਵਲ ਦਾ ਕੋਈ ਇਸ਼ੂ ਤੇ ਨਹੀਂ? ਜੀ ਬਰੀਡ ਆਸਾਨੀ ਨਾਲ ਕਰ ਦਿੰਦਾ ਅਲਬਾਈਨੋ ਰੈਡ ਆਈਜ਼? ਸਰ ਜੀ ਸਰਵਾਈਵਲ ਦਾ ਤੇ ਇਸ਼ੂ ਹੈ। 2023 ਦੇ ਵਿੱਚ ਮੇਰੇ ਕੋਲੋਂ 40 ਅਲਬਾਈਨੋ ਰੈਡ ਆਈ ਹੈ, ਜਿਨ੍ਹਾਂ ਵਿੱਚੋਂ ਅਲਬਾਈਨੋ ਰੈਡ ਆਈ ਵੀ ਤੇ ਕਰੀਮੀਨੋ ਵੀ ਰੈਡ ਆਈ ਬੱਚਾ ਆਇਆ, ਜਿਨ੍ਹਾਂ ਵਿੱਚੋਂ ਸਰਵਾਈਵਲ ਰੇਸ਼ੋ ਸਿਰਫ 12 ਬੱਚਿਆਂ ਦੀ ਹੋਈ ਹੈ। 40 ਬੱਚਿਆਂ ਚੋਂ ਸਿਰਫ 12 ਬੱਚੇ ਸਰਵਾਈਵ ਕੀਤੇ ਨੇ? ਜੀ 40 ਬੱਚਿਆਂ ਚੋਂ ਸਿਰਫ 12 ਬੱਚੇ ਮੇਰੇ ਕੋਲ ਸਰਵਾਈਵ ਕੀਤੇ ਨੇ। ਠੀਕ ਹੋ ਗਿਆ। ਸਰ ਜੀ ਮੇਰਾ ਤੇ ਉਹਨਾਂ ਨੂੰ ਹੈਗਾ ਪੁੱਛਣਾ ਕਿ ਜਿਹੜੇ ਕਹਿੰਦੇ ਨੇ ਜੀ 2500 5000, ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ। ਮੇਰੀ ਸਰਵਾਈਵਲ ਰੇਸ਼ੋ ਦੇਖੋ, ਮੈਂ ਨਹੀਂ ਬਹੁਤ ਸੇ ਐਸੇ ਲੋਕ ਹੈਗੇ ਨੇ ਜਿਨ੍ਹਾਂ ਦੀ ਸਰਵਾਈਵਲ ਰੇਸ਼ੋ ਹੈ ਆਈ ਹੈ, ਔਰ ਇਹਨੂੰ ਸਰਵਾਈਵ ਕਰਨਾ ਹੀ ਕੰਮ ਰੱਖਦਾ। ਕਹਿੰਦੇ ਸਰਵਾਈਵ ਕਿਵੇਂ ਕਰਨਾ? ਠੀਕ ਹੈ, ਯਾਨੀ ਕਿ ਅਲਬਾਈਨੋ ਰੈਡ ਆਈਜ਼ ਤੁਹਾਡੇ ਖਿਆਲ ਨਾਲ ਵੀਕ ਬਲੱਡ ਲਾਈਨ ਹੈ ਸਰ ਜੀ, ਤੇ ਬਹੁਤ ਬੱਚਾ ਇੰਨੀ ਜਲਦੀ ਸਰਵਾਈਵ ਨਹੀਂ ਹੁੰਦਾ, ਨਹੀਂ ਕਰਦਾ ਬਲੈਕ ਆਈਜ਼ ਦੀ ਨਿਸਬਤ। ਬਲੈਕ ਆਈ ਦੀ ਨਿਸਬਤ ਬਿਲਕੁਲ ਠੀਕ ਹੋ ਗਿਆ। ਜਨਾਬ ਮੈਂ ਥੋੜੀ ਜੀ ਤੁਹਾਨੂੰ ਇੰਟਰੋਡਕਸ਼ਨ ਕਰਵਾ ਦਿਆਂ ਹਫੀਜ਼ ਭਾਈ ਦੇ ਨਾਲ। ਇੱਕ ਅਰਸਾ ਦਰਾਜ਼ ਤੋਂ ਫੇਸਬੁੱਕ ਦੇ ਉੱਪਰ ਕਮੈਂਟਸ ਦੇ ਵਿੱਚ ਜਾਂ ਉਸ ਤਰ੍ਹਾਂ ਹੈਲੋ ਹਾਈ ਹੁੰਦੀ ਸੀ, ਸਲਾਮ ਦੁਆ ਹੁੰਦੀ ਸੀ। ਹਫੀਜ਼ ਭਾਈ ਨੇ ਕੁਝ ਦਿਨ ਪਹਿਲੇ ਮੇਰੇ ਨਾਲ ਰਾਬਤਾ ਕੀਤਾ ਤੇ ਇਹਨਾਂ ਨੇ ਕਿਹਾ ਜੀ ਮੈਂ ਆਪਣਾ ਮੌਕਫ ਤੁਹਾਡੇ ਚੈਨਲ ਦੇ ਜ਼ਰੀਏ ਤਮਾਮ ਆਪਣੇ ਸੀਨੀਅਰ ਬਰੀਡਰਸ ਹਜ਼ਾਰ ਦੇ ਅੱਗੇ ਰੱਖਣਾ ਚਾਹੁੰਦਾ ਵਾਂ, ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ ਤੇ ਤੁਸੀਂ ਟਾਈਮ ਕੱਢ ਕੇ ਆਓ। ਤੇ ਜਨਾਬ ਮੈਂ ਅੱਜ ਹਾਜ਼ਰ ਹੋਇਆ ਵਾਂ, ਇਨਸ਼ਾਅੱਲਾ ਤਾਲਾ ਇਹਨਾਂ ਦੇ ਬਰਡਸ ਵੀ ਦਿਖਾਉਂਦੇ ਆ ਤੇ ਇਹਨਾਂ ਕੋਲ ਮਜ਼ੀਦ ਵੀ ਅਸੀਂ ਪੁੱਛਦੇ ਹਾਂ ਕਿ ਅੱਗੇ ਦਾ ਕੀ ਪਲਾਨ ਹੈਗਾ, ਕਿਸ ਤਰ੍ਹਾਂ ਕੰਮ ਕਰਨਾ ਹੈਗਾ। ਹਫੀਜ਼ ਭਾਈ ਤੁਸੀਂ ਇਹ ਦੱਸੋ, ਤੁਸੀਂ ਜੈਸਾ ਹੁਣੀ ਕਿਹਾ ਕਿ ਜੀ ਮੈਨੂੰ 5000 ਰੁਪਏ ਦਾ ਵੀ ਅਲਬਾਈਨੋ ਰੈਡ ਆਈਜ਼ ਸਮਝ ਨਹੀਂ ਆਉਂਦਾ। ਅਲਬਾਈਨੋ ਰੈਡ ਆਈਜ਼ ਤੁਹਾਡੇ ਖਿਆਲ ਨਾਲ 3 ਮਹੀਨੇ ਦਾ ਜੋ ਪੱਠਾ ਹੁੰਦਾ ਹੈ, ਸੈਲਫ ਪੱਠਾ, ਪੂਰੇ 90 ਦਿਨ ਦਾ, 75-80 ਦਿਨ ਦਾ ਨਹੀਂ, ਬਿਲਕੁਲ 90 ਦਿਨ ਦਾ ਸੈਲਫ ਪੱਠਾ ਤੁਹਾਡੇ ਖਿਆਲ ਨਾਲ ਕਿੰਨੇ ਦਾ ਹੋਣਾ ਚਾਹੀਦਾ? ਸਰ ਜੀ ਕਮੋ ਪੇਸ਼ ਵੀ ਮੈਨੂੰ 12 ਤੋਂ 15000 ਦੇ ਅੰਦਰ ਸਮਝ ਲੱਗਦੀ ਹੈ। ਠੀਕ ਹੈ, ਯਾਨੀ ਕਿ ਤੁਸੀਂ 12 ਤੋਂ 15000 ਤੋਂ ਘੱਟ ਬੱਚਾ ਨਹੀਂ ਵੇਚੋਗੇ? ਸਰ ਜੀ ਮੈਂ ਵੇਚਾਂਗਾ ਹੀ ਨਹੀਂ। ਠੀਕ ਹੈ। ਮੈਂ ਆਪਣਾ ਅਲਬਾਈਨੋ ਬਲੈਕ ਆਈ ਨਹੀਂ ਵੇਚਿਆ, ਮੈਂ ਰੈੱਡ ਆਈ ਕਿੱਥੋਂ ਵੇਚ ਦਿਆਂਗਾ? ਆਓ ਮੈਂ ਤੁਹਾਨੂੰ ਵਹਾਵਾਂ, ਤੁਸੀਂ ਅੰਦਰ ਐਂਟਰ ਹੋਏ, ਤੁਸੀਂ ਆਪ ਦੇਖਿਆ ਹੋਲਡਿੰਗ ਪਾਵਰ ਅਲਹਮਦੁਲਿਲਾ। ਅੱਛਾ, ਤੁਹਾਡਾ ਲਵਬਰਡ ਤੋਂ ਇਲਾਵਾ ਕੋਈ ਆਪਣਾ ਕੋਈ ਬਿਜ਼ਨਸ ਵਗੈਰਾ? ਸਰ ਜੀ ਬੇਸਿਕਲੀ ਸਾਡਾ ਕੰਮ ਹੈਗਾ ਆਫਸੈਟ ਪ੍ਰਿੰਟਿੰਗ ਮਸ਼ੀਨਾਂ ਦੀ ਅਸੀਂ ਰਿਪੇਅਰਿੰਗ ਕਰਨੀ। ਠੀਕ ਹੈ। ਹਾਈਡਲਬਰਗ, ਗੋਰੀਲੀਆ, ਹੈਰਸ ਮਸ਼ੀਨਾਂ, ਸੋਲਨਾ ਮਸ਼ੀਨਾਂ। ਠੀਕ ਹੈ। ਉਸ ਤੋਂ ਇਲਾਵਾ ਸਾਡੇ ਸਲਾਈਡ ਮਸ਼ੀਨ ਦੇ ਪਾਰਟਸ ਵੀ ਬਣਦੇ ਨੇ। ਯਾਨੀ ਕਿ ਤੁਸੀਂ ਇੱਕ ਐਕਸਟਰਾ ਸੋਰਸ ਆਫ ਇਨਕਮ ਲੈ ਕੇ ਚੱਲੇ ਸੋ ਜਾਂ ਸਿਰਫ ਲਵਬਰਡ ਇੱਕ ਸ਼ੌਕ ਦੀ ਖਾਤਰ ਰੱਖਿਆ ਸੀ? ਸਰ ਜੀ ਇਹ ਮੇਰਾ ਸ਼ੌਕ ਹੈਗਾ ਸੀ ਔਰ ਬੇਤਹਾਸ਼ਾ ਸ਼ੌਕ ਸੀ ਮੈਨੂੰ। ਠੀਕ ਹੈ। ਲੇਕਿਨ ਜਿਸ ਟਾਈਮ ਮੈਂ ਉਹਨਾਂ ਦੀ ਖੂਬਸੂਰਤੀ ਵੇਖੀ ਕਿ ਯਾਰ ਅਲਬਾਈਨੋ ਰੈਡ ਆਈ ਵਾਕਈ ਐਡਾ ਖੂਬਸੂਰਤ ਹੈ, ਤੇ ਉਸ ਤੋਂ ਬਾਅਦ ਮਾਸ਼ਾਅੱਲਾ ਮੈਂ ਫਿਰ ਨਹੀਂ ਰੁਕਿਆ। ਮੇਰੇ ਵਾਲਿदैन ਦੀ ਦੁਆਵਾਂ ਮੇਰੇ ਨਾਲ ਸੀ, ਮੇਰੇ ਵਾਲਾ ਸਾਹਿਬ ਨੇ ਮੈਨੂੰ ਬਹੁਤ ਸਪੋਰਟ ਕੀਤਾ। ਠੀਕ ਹੈ, ਫੈਮਿਲੀ ਨੇ ਤੁਹਾਨੂੰ ਸਪੋਰਟ ਕੀਤਾ ਲਵਬਰਡ ਰੱਖਣ ਚ? ਬਹੁਤ ਕੀਤਾ ਉਹਨਾਂ ਨੇ ਸਪੋਰਟ, ਮੈਂ ਉਹਨਾਂ ਦਾ ਦੇਣ ਦੇ ਹੀ ਨਹੀਂ ਸਕਦਾ। ਮਾਸ਼ਾਅੱਲਾ ਹਫੀਜ਼ ਭਾਈ ਦਾ ਕਹਿਣਾ ਜੀ ਕਿ ਇਹ ਕਹਿੰਦੇ ਨੇ ਕਿ ਮੈਨੂੰ 12 ਤੋਂ 15000 ਰੁਪਏ ਦੇ ਦਰਮਿਆਨ
3 ਮਹੀਨੇ ਦਾ ਪੱਠਾ ਅਲਬਾਈਨੋ ਰੈਡ ਆਈਜ਼, ਇਸ ਤੋਂ ਘੱਟ ਸਮਝ ਨਹੀਂ ਆਉਂਦਾ, ਮੈਂ ਇਸ ਤੋਂ ਘੱਟ ਸੇਲ ਨਹੀਂ ਕਰਾਂਗਾ। ਠੀਕ ਹੈ, ਇਸ ਗੱਲ 'ਚ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਅਲਬਾਈਨੋ ਰੈਡ ਆਈਜ਼ ਵਾਕਈ ਵੀਕ ਬਲੱਡ ਲਾਈਨ ਹੈ, ਉਹਦਾ ਸਰਵਾਈਵਲ ਕਰਵਾਉਣਾ ਕੋਈ ਐਡਾ ਸੌਖਾ ਕੰਮ ਨਹੀਂ ਹੈਗਾ। ਤੇ ਹਫੀਜ਼ ਭਾਈ ਸਾਡੇ ਦੋਸਤਾਂ ਨੂੰ ਬਰਡਸ ਵੀ ਦਿਖਾਓ, ਤੇ ਜਿਹੜੇ ਤੁਸੀਂ ਬਰਡ ਨਹੀਂ ਸੇਲ ਕੀਤੇ ਉਹ ਵੀ ਦਿਖਾਓ। ਲੇਕਿਨ ਇੱਥੇ ਇੱਕ ਚੀਜ਼ ਮੇਰੇ ਜ਼ਿਹਨ 'ਚ ਆ ਰਹੀ, ਮੈਂ ਉਹਨਾਂ ਕੋਲ ਪੁੱਛ ਹੀ ਲਵਾਂ, ਕੁਝ ਲੋਕ ਐਸੇ ਵੀ ਗਏ ਨੇ ਜਿਹੜੇ ਹੋਲਡ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ਤੇ ਮੈਂ ਹੋਲਡ ਨਹੀਂ ਕਰ ਸਕਦਾ, ਮੈਂ ਬਰਡ ਨੂੰ ਸਾਲ 6 ਮਹੀਨੇ ਨਹੀਂ ਰੋਕ ਸਕਦਾ, ਮੈਨੂੰ 2500 ਜਾਂ 2000 ਰੁਪਇਆ ਬ੍ਰੋਕਰ ਰੇਟ ਲਗਾਉਂਦਾ ਹੈ, ਮੈਨੂੰ ਪੈਸਿਆਂ ਦੀ ਜ਼ਰੂਰਤ ਹੈ, ਮੈਂ ਵੇਚ ਦੇਣਾ ਵਾਂ। ਤੁਹਾਡਾ ਰੇਟ ਕਿਸ ਤਰ੍ਹਾਂ 12 ਤੋਂ 15000 ਰੁਪਏ ਸਟੇਬਲ ਹੋਏਗਾ? ਸਰ ਜੀ ਅਦੀਲ ਭਾਈ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ ਵਾਂ। ਸਵਾਲ ਤੁਸੀਂ ਬਹੁਤ ਅੱਛਾ ਕੀਤਾ। ਮੈਨੂੰ ਇੱਕ ਚੀਜ਼ ਤੁਸੀਂ ਦੱਸੋ, ਮੈਂ ਤੁਹਾਡੇ ਕੋਲੋਂ ਪੁੱਛਣਾ ਵਾਂ, ਤੁਸੀਂ ਲਵ ਬਰਡ ਕਿੰਦੇ ਵਾਸਤੇ ਲਾਇਆ? ਆਪਣੀ ਫਾਈਨੈਂਸ਼ੀਅਲੀ ਸਪੋਰਟ ਵਾਸਤੇ, ਠੀਕ ਹੈ, ਆਪਣੇ ਵਾਲਦਾਨ ਵਾਸਤੇ, ਆਪਣੇ ਬੱਚਿਆਂ ਵਾਸਤੇ? ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿਓ, ਜਾਂ ਮੈਨੂੰ ਇਹ ਲੋਕ ਇਸ ਚੀਜ਼ ਦਾ ਜਵਾਬ ਦੇ ਦੇਣ, ਸਾਡੇ ਭਰਾ ਇਸ ਚੀਜ਼ ਦਾ ਜਵਾਬ ਦੇ ਦੇਣ ਕਿ ਉਹਨਾਂ ਦੇ ਬੱਚਿਆਂ ਦੇ ਅਹਿਸਾਸਾਤ, ਉਹਨਾਂ ਦੀ ਜ਼ਰੂਰੀਆਤ, ਉਹਨਾਂ ਦੀ ਖੁਆਹਿਸ਼ਾਤ ਇੰਨੀਆਂ ਸਸਤੀਆਂ ਨੇ ਕਿ ਤੁਸੀਂ ਇੱਕ 15 ਤੋਂ 20 ਹਜ਼ਾਰ ਵਾਲੀ ਚੀਜ਼ ਯਾਰ ਤੁਸੀਂ 2.5 ਹਜ਼ਾਰ 5 ਹਜ਼ਾਰ ਸੇਲ ਕਰਦੇ ਪਿਓ ਯਾਰ। ਇਹਦੇ ਵਿੱਚ ਮੇਰਾ ਕੋਈ ਨਹੀਂ ਮੁਫਾਦ ਹੈਗਾ। ਮੈਂ ਕਰਨਾ ਪਿਆ ਵਾਂ, ਮੈਂ ਆਪਣੇ ਵਾਲਿदैन ਵਾਸਤੇ ਕਰ ਰਿਹਾ ਵਾਂ, ਆਪਣੇ ਬੱਚਿਆਂ ਵਾਸਤੇ ਕਰ ਰਿਹਾ, ਆਪਣੀ ਫੈਮਿਲੀ ਵਾਸਤੇ ਕਰ ਰਿਹਾ ਵਾਂ, ਤੇ ਮੈਂ ਉਹਨਾਂ ਦੀ ਖੁਆਇਸ਼ਾਤ ਨੂੰ ਇੰਨਾ ਡੀਗ੍ਰੇਡ ਨਹੀਂ ਕਰਨਾ ਚਾਹੁੰਦਾ ਜੋ ਲੋਕਾਂ ਨੇ ਕਰ ਦਿੱਤਾ ਹੈ। ਲਵ ਬਰਡ ਨੂੰ ਡੀਗ੍ਰੇਡ ਜਾਂ ਅਲਬਾਈਨੋ ਨੂੰ ਡੀਗ੍ਰੇਡ ਕਰ ਦਿੱਤਾ, ਡੀ ਵੈਲਿਊ ਕਰ ਦਿੱਤਾ। ਮੇਰੇ ਬੱਚਿਆਂ ਦੀ ਮੇਰੀ ਨਜ਼ਰ ਦੇ ਵਿੱਚ ਬਹੁਤ ਅਹਿਮੀਅਤ ਹੈ। ਮੈਂ ਅਗਲੇ ਸਾਲ ਵੀ ਅਲਹਮਦੁਲਿਲਾ ਬਰੀਡ ਸੇਲ ਨਾ ਹੋਈ, ਮੈਂ ਅਗਲੇ ਸਾਲ ਵੀ ਇਨਸ਼ਾਅੱਲਾ ਰੋਕ ਕੇ ਰੱਖਾਂਗਾ। ਜਨਾਬ ਇਹ ਚੀਜ਼ ਜਿਹੜੀ ਹੈ ਨਾ, ਮੇਰੇ ਖਿਆਲ ਨਾਲ ਭਾਵੇਂ ਮੈਂ ਇੱਕ ਕਲਚ ਲਵਾਂ, ਲੇਕਿਨ ਮੈਂ ਸਾਰੀ ਬਰੀਡ ਰੋਕ ਕੇ ਰੱਖਾਂਗਾ ਅੱਲਾਹ ਪਾਕ ਦੀ ਰਹਿਮਤ ਦੇ ਨਾਲ। ਸਹੀ ਹੈ, ਕਿਉਂਕਿ ਇਹ ਮੇਰੇ ਬੱਚਿਆਂ ਦਾ ਹੱਕ ਹੈ। ਮੈਂ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਮੈਂ ਕਿਸੇ ਉਸ ਐਸੇ ਬੰਦੇ ਨੂੰ ਦੇਣਾ ਨਹੀਂ ਚਾਹੁੰਦਾ ਕਿ ਜੋ ਮੇਰੇ ਬੱਚਿਆਂ ਦਾ ਹੱਕ ਖਾਵੇ, ਮੈਨੂੰ 2000 ਦੇਵੇ ਤੇ ਆਪ 20000 ਰੁਪਇਆ ਕਮਾਵੇ। ਮੈਂ ਇਹ ਚੀਜ਼ ਕਦੀ ਨਹੀਂ ਚਾਹਾਂਗਾ। ਯਾਨੀ ਕਿ ਕੋਈ ਬ੍ਰੋਕਰ ਅਗਰ ਕੋਈ 2000 ਰੁਪਏ ਦਾ ਕੋਈ ਬ੍ਰੋਕਰ ਅਗਰ ਖਰੀਦਦਾ ਅਲਬਾਈਨੋ ਰੈਡ ਆਈਜ਼, ਤੇ ਤੁਸੀਂ ਸਮਝਦੇ ਹੋ ਕਿ 15 ਤੋਂ 20000 ਤੱਕ ਵੇਚਦੇ ਨੇ? ਕਿਉਂ ਨਹੀਂ ਵੇਚਦੇ? ਉਹ ਕਿੱਥੇ ਵੇਚਦੇ ਨੇ? ਸਰ ਜੀ ਇਹ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਬੰਦੇ ਨੂੰ ਪਤਾ ਹੈ ਕਿੱਥੇ ਵਿਕਦਾ ਪਿਆ, ਹਰ ਬੰਦੇ ਨੂੰ ਪਤਾ। ਸਰ ਮੇਰੀ ਇਸਲਾਹ ਵਾਸਤੇ ਤੇ ਮੇਰੀ ਰਹਿਨੁਮਾਈ ਵਾਸਤੇ ਦੱਸ ਦਿਓ ਕਿ 15 ਤੋਂ 20000 ਰੁਪਏ ਦਾ ਕਿੱਥੇ ਵਿਕਦਾ ਪਿਆ? ਅਦੀਲ ਭਾਈ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਬੰਦਾ, ਤੁਸੀਂ ਫੇਸਬੁੱਕ ਤੇ ਦੇਖ ਲਓ ਯਾਰ ਕਿੰਨੇ ਫੇਕ ਪੋਸਟਾਂ ਆਉਂਦੀਆਂ ਨੇ, ਬਲਕ ਕੁਆਂਟੀਟੀ ਰਿਕੁਆਇਰਡ। ਭਾਈ ਕਿੱਥੋਂ ਰਿਕੁਆਇਰਡ ਹੈ? ਉਹਦੀ ਤੁਸੀਂ ਪ੍ਰੋਫਾਈਲ ਵਿੱਚ ਜਾ ਕੇ ਉਹਦੀ ਵਿਊ ਪ੍ਰੋਫਾਈਲ ਕੱਢ ਲਵੋ, ਉਹਦਾ ਜੇ 3500 ਦੇ ਫਰੈਂਡ ਹੈਗੇ ਨੇ ਤੇ ਉਹਦਾ ਇੱਕ ਮਿਊਚੁਅਲ ਫਰੈਂਡ ਨਹੀਂ ਨਿਕਲਦਾ, ਜਾਂ 2 ਮਿਊਚੁਅਲ ਫਰੈਂਡ ਜਾਂ 3 ਮਿਊਚੁਅਲ ਫਰੈਂਡ ਹੋਣਗੇ। ਉਹ ਭਾਈ ਜਿੰਦਾ ਲਵ ਬਰਡ ਦੇ ਨਾਲ ਤਲਕ ਹੀ ਕੋਈ ਨਹੀਂ ਹੈਗਾ, ਉਹਨੂੰ ਬਲਕ ਕੁਆਂਟੀਟੀ ਕਿੱਥੋਂ ਦੀ ਚਾਹੀਦੀ? ਉਹਨੂੰ ਤੇ ਜ਼ਰੂਰੀ ਨਹੀਂ ਹੈਗੀ, ਜ਼ਰੂਰਤ ਹੀ ਨਹੀਂ ਬਲਕ ਕੁਆਂਟੀਟੀ ਦੀ। ਮੈਂ ਤਾਂ ਲੋਕਾਂ ਨੂੰ ਕਹਿਣਾ ਕਿ ਯਾਰ ਤੁਸੀਂ ਅਵੇਅਰਨੈਸ ਲਵੋ, ਤੁਹਾਡੇ ਹੱਥ ਹਰ ਚੀਜ਼ ਹੈਗੀ ਹੈ, ਤੁਸੀਂ ਖੁਦ ਦੇਖ ਸਕਦੇ ਹੋ, ਸਹੀ ਹੈ, ਦੂਰ ਨਹੀਂ ਹੈਗੀ ਤੁਸੀਂ ਉਹਦੀ। ਖੈਰ ਬਹਰਾਲ ਫੈਜ਼ੀ ਮਹਿਮੂਦ ਸਾਹਿਬ ਸਾਡੇ ਬੜੇ ਅੱਛੇ ਮੋਹਸਿਨ ਦੋਸਤ ਨੇ, ਬਿਲਕੁਲ ਜੀ, ਉਹਨਾਂ ਨੇ ਫੈਜ਼ੀ ਮਹਿਮੂਦ ਸਾਹਿਬ ਨੇ ਗੱਲ ਕਹੀ ਸੀ ਕਿ ਫੇਕ ਪੋਸਟਾਂ ਦੇ ਜ਼ਰੀਏ ਲਵ ਬਰਡ ਨੂੰ ਡਿੱਗਣ ਦੀ ਕੋਸ਼ਿਸ਼ ਕੀਤੀ ਗਈ, ਡਿੱਗਿਆ। ਬਿਲਕੁਲ ਉਹ ਲਵ ਬਰਡ ਕੀ ਡਿੱਗਣਾ ਸੀ, ਪੂਰਾ ਐਗਰੀਕਲਚਰ ਡਿੱਗ ਪਿਆ। ਬਿਲਕੁਲ ਬਿਲਕੁਲ। ਫੀਸ ਭਾਈ ਸਾਡੇ ਦੋਸਤਾਂ ਨੂੰ ਆਪਣੇ ਬਰਡਸ ਵੀ ਦਿਖਾਓ ਤੇ ਆਪਣਾ ਸ਼ੌਕ ਦਿਖਾਓ, ਜਿਹੜੇ ਬਰਡਸ ਤੁਸੀਂ ਹੋਲਡ ਕੀਤੇ ਨੇ। ਬਿਲਕੁਲ ਜੀ ਬਿਲਕੁਲ। ਆਹੀ ਤੇ ਜਨਾਬ ਇਹ ਦੇਖੋ ਤੁਸੀਂ ਹਫੀਜ਼ ਭਾਈ, ਇਹ ਬਰਡਸ ਦੇ ਬਾਰੇ ਦੱਸੋ। ਵਿੱਚ ਅਲਬਾਈਨੋ ਰੈਡ ਆਈਜ਼ ਵੀ ਨਜ਼ਰ ਆ ਰਹੇ ਨੇ, ਬਲੈਕ ਆਈਜ਼ ਵੀ ਨਜ਼ਰ ਆ ਰਹੇ ਨੇ, ਪਾਰਬਲੂ ਸਪਲਿਟੀਨੋ, ਬਲੂ ਫਿਸ਼ਰੀ ਸਪਲਿਟੀਨੋ ਔਰ ਟੌਪ ਦੀਆਂ ਬਲੂ ਫਿਸ਼ਰੀਆਂ ਸਪਲਿਟੀਨੋ। ਠੀਕ ਹੈ, ਮੈਂ ਇਹਨਾਂ ਨੂੰ ਡੀ ਵੈਲਿਊ ਕਰਨਾ ਹੀ ਨਹੀਂ ਚਾਹੁੰਦਾ। ਇਹ ਤਕਰੀਬਨ ਮੈਨੂੰ ਕੋਈ 40 ਤੋਂ 50 ਬਰਡ ਨਜ਼ਰ ਆ ਰਹੇ ਨੇ ਜੀ। ਇਹ 65 ਬਰਡ ਹੈਗੇ ਨੇ। ਅੱਛਾ, ਅੱਜ 65% ਇੱਧਰ ਨੇ। ਯਾਨੀ ਕਿ ਤੁਸੀਂ ਕੋਈ ਬਰਡ ਸੇਲ ਹੀ ਨਹੀਂ ਕੀਤਾ? ਮੈਂ ਸੇਲ ਹੀ ਨਹੀਂ ਕੀਤਾ ਜਨਾਬ। ਇਹ ਹੁੰਦੀ ਹੈ ਹੋਲਡਿੰਗ ਪਾਵਰ, ਜੋ ਹਰ ਕਿਸੇ ਦੇ ਵੱਸ ਦੀ ਨਹੀਂ ਹੁੰਦੀ। ਹਫੀਜ਼ ਭਾਈ ਕਹਿ ਰਹੇ ਨੇ ਕਿ ਜੀ ਇਹ 65 ਬਰਡ ਨੇ, ਮੈਨੂੰ ਰੇਟ ਠੀਕ ਨਹੀਂ ਮਿਲਿਆ, ਮੈਂ ਸੇਲ ਨਹੀਂ ਕੀਤੇ, ਮੈਂ ਉਹਨਾਂ ਨੂੰ ਕਲੋਨੀ ਛੱਡ ਦਿੱਤਾ ਹੈ। ਇਹਦਾ ਕਰੀਬ ਆ ਕੇ ਦਿਖਾਓ ਜੀ ਇੱਥੋਂ ਦਾ ਬਰਡ। ਇਹ ਦੇਖੋ ਜੀ, ਜੋ ਰੇਟ ਮਿਲਦਾ ਸੀ ਨਾ ਹਫੀਜ਼ ਭਾਈ ਨੂੰ, ਹਫੀਜ਼ ਭਾਈ ਕਹਿ ਰਹੇ ਨੇ ਜੀ ਉਸ ਰੇਟ ਤੇ ਮੈਨੂੰ ਸਮਝ ਨਹੀਂ ਆਂਦਾ, ਇਸ ਕਰਕੇ ਮੈਂ ਕੋਈ ਬਰਡ ਸੇਲ ਨਹੀਂ ਕੀਤਾ। ਤੇ ਜਨਾਬ ਸਾਰੇ ਦੇ ਸਾਰੇ ਹੋਲਡ ਕੀਤੇ ਨੇ। ਵਾਕਈ ਸੱਚ ਹੈ ਕਿ ਅਲਬਾਈਨੋ ਰੈਡ ਆਈਜ਼ ਪਾਕਿਸਤਾਨ ਦਾ
ਵਾਹਦ ਉਹ ਪਰਿੰਦਾ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਡਿਸਕਸ਼ਨ ਵੀ ਹੋ ਰਹੀ ਹੈ ਤੇ ਸਭ ਤੋਂ ਜ਼ਿਆਦਾ ਕੰਮ ਵੀ ਜਿਸ ਬਰਡ ਤੇ ਹੋ ਰਿਹਾ ਹੈ ਉਹ ਅਲਬਾਈਨੋ ਰੈਡ ਆਈਜ਼ ਹੈਗਾ। ਚਲੋ ਜੀ ਫੀਸ ਭਾਈ ਚਲੀਏ ਜੀ। ਰੇਟ ਕਰਵਾ ਰਹੇ ਹਾਂ ਓਨਲੀ ਅਲਬਾਈਨੋ। ਕੋਈ ਪੇਲ ਫੈਲੋ ਡਨ ਫੈਲੋ ਸਰ ਜੀ ਸਾਡਾ ਇਹ ਵਿਕੇਗਾ ਅੱਛੀ ਰੇਟ ਤੇ ਅਸੀਂ ਲਵਾਂਗੇ। ਕਿਵੇਂ ਲੈ ਲਈਏ? ਪੇਲ ਫੈਲੋ, ਡਨ ਫੈਲੋ, Aqua? ਫੈਲੋ, ਐਕਵਾ ਤਾਂ ਸਰ ਜੀ ਅਸੀਂ ਜਾ ਹੀ ਨਹੀਂ ਸਕਦੇ। ਠੀਕ ਹੈ। ਉਹ ਇਹਨੂੰ ਅਸੀਂ 5000 ਦਾ ਜਾਂ 7000 ਦਾ ਜਾਂ 10000 ਦਾ ਵੀ ਵੇਚ ਕੇ ਸਾਨੂੰ ਫੇਰ ਵੀ ਪੇਲ ਫੈਲੋ ਐਕਵਾ ਪਲਾਨ ਸਮਝ ਨਹੀਂ ਲੱਗਦਾ। ਸਹੀ। ਸਾਡੇ ਕੋਲ 5 ਪੀਸ ਵਿਕਣ ਜਾਂ 10 ਪੀਸ ਵਿਕਣ, ਸਾਨੂੰ ਪਤਾ ਹੋਵੇ ਯਾਰ 10 ਅਲਬਾਈਨੋ ਵੇਚ ਕੇ ਤੇ ਅਸੀਂ ਇੱਕ ਡਨ ਫੈਲੋ ਲੈ ਸਕਦੇ ਹਾਂ, ਅਸੀਂ ਲਾਵਾਂਗੇ, ਜ਼ਰੂਰ ਲਾਵਾਂਗੇ। ਅਸੀਂ ਦੌੜਦੇ ਨਹੀਂ, ਲੇਕਿਨ ਸਾਡਾ ਇਹ ਮਾਲ ਤੇ ਵਿਕਣਾ ਚਾਹੀਦਾ। ਜਨਾਬ ਇਹਨਾਂ ਦੇ ਕਹਿਣ ਦਾ ਮਕਸਦ ਇਹ ਹੈਗਾ, ਜੋ ਮੈਨੂੰ ਸਮਝ ਲੱਗ ਰਹੀ ਹੈ ਕਿ ਜਦੋਂ ਤੱਕ ਅਲਬਾਈਨੋ ਰੈਡ ਆਈਜ਼ ਮੇਰਾ 12 ਤੋਂ 15000 ਦੇ ਦਰਮਿਆਨ ਨਹੀਂ ਵਿਕੇਗਾ, ਮੈਂ ਨਾ ਸੇਲ ਕਰਾਂਗਾ ਨਹੀਂ ਅਪਗ੍ਰੇਡ ਕਰਾਂਗਾ। ਕੋਈ ਬਰਡ ਅਗਲਾ ਪਰਚੇਸਿੰਗ ਨਹੀਂ ਕਰਾਂਗਾ ਜਦੋਂ ਤੱਕ ਤੁਹਾਡਾ 12 ਤੋਂ 15000 ਦੇ ਦਰਮਿਆਨ ਅਲਬਾਈਨੋ ਰੈਡ ਆਈਜ਼ ਨਹੀਂ ਵਿਕਦਾ। ਇਹੀ ਮੈਨੂੰ ਸਮਝ ਆ ਰਹੀ ਹੈ। ਮੈਂ ਤੁਹਾਨੂੰ ਥੱਲੇ ਵੀ ਇਹੀ ਲਫ਼ਜ਼ ਕਿਹਾ ਹੈ ਕਿ ਮੇਰਾ ਵਿਕੇਗਾ, ਨਹੀਂ ਤਾਂ ਮੈਂ ਇੱਕ ਕਲਚ ਲੈ ਲਾਂਗਾ, ਇੱਕ ਕਲਚ ਲੈ ਲਾਂਗਾ। ਜੇ ਮੈਨੂੰ ਸਮਝ ਫਿਲਹਾਲ ਆਇਆ ਬਾਕਸ ਲਹਿੰਗਾ ਹੀ ਹੈ, ਮੈਂ ਲਵਾਂਗਾ। ਜੇ ਮੈਨੂੰ ਰੇਟ ਕੁ ਸਮਝ ਆਇਆ ਤੇ ਫਿਰ ਚਲਾਂਗਾ, ਨਹੀਂ ਤਾਂ ਮੈਂ ਇੱਕ ਕਲਚ ਲੈ ਕੇ ਕਲੋਜ਼ ਕਰ ਦਿਆਂਗਾ। ਇਹਨਾਂ ਨੂੰ ਵੀ ਮੈਂ ਹੋਲਡ ਕਰਾਂਗਾ। ਜਨਾਬ ਮਾਈਂਡ ਦੇ ਨਾਲ ਚੱਲਣਾ ਹੈ ਨਾ ਜਨਾਬ, ਇਹ ਸ਼ੌਕ ਵੀ ਹੈ ਤੇ ਨਾਲੇ ਬਿਜ਼ਨਸ ਵੀ ਵੇਖ ਲਓ ਕਿਸ ਤਰੀਕੇ ਦੇ ਨਾਲ ਮੇਰਾ ਇਹ ਤਾਂ ਕਰ ਸ਼ੌਕ ਰਹੇ ਹੈ, ਮੈਂ ਤੇ ਇਹਨਾਂ ਨੂੰ ਵੇਖਣਾ ਤੇ ਪਾਣ ਮੇਰੇ ਸਾਰੇ ਦਿਨ ਦੀ ਥੱਕਣ ਜਿਹੜੀ ਹੈ ਲੱਥ ਜਾਂਦੀ ਹੈ। ਹਫੀਜ਼ ਭਾਈ, ਸਾਡੇ ਪੰਜਾਬੀ ਲਵਬਰਡ ਚੈਨਲ ਦੇ ਵਿਊਵਰਸ ਨੂੰ ਤੇ ਜਿਹੜੇ ਸਾਡੇ ਲਵਬਰਡ ਵਾਲੇ ਨੇ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋ ਤੁਸੀਂ ਤੇ? ਸਰ ਜੀ ਪੈਗਾਮ ਇਹਨਾਂ ਵਾਸਤੇ ਇਹੀ ਹੈਗਾ, ਇਹ ਬਹੁਤ ਅੱਛੀ ਹੌਬੀ ਹੈ, ਇਹਨੂੰ ਮਤ ਖਰਾਬ ਕਰੋ। ਅੱਲਾਹ ਪਾਕ ਦੀ ਖਾਸ ਰਹਿਮਤ ਹੈਗੀ ਹੈ। ਅਲਬਾਈਨੋ ਰੈਡ ਆਈ ਸਾਡਾ ਅੱਛੀ ਪ੍ਰਾਈਸ ਤੇ ਸਾਡਾ ਵਿਕੇਗਾ। ਅਸੀਂ ਅਪਗ੍ਰੇਡ ਆਪਣੇ ਆਪ ਨੂੰ ਲਾਜ਼ਮੀ ਕਰਾਂਗੇ। ਅਸੀਂ ਇਹ ਨਹੀਂ ਕਹਿੰਦੇ ਹੁਣ ਅਲਬਾਈਨੋ ਰੈਡ ਆਈ ਸਾਡਾ ਅੱਲਾਹ ਖੈਰ ਕਰੇ ਅੱਛੀ ਪ੍ਰਾਈਸ ਤੇ ਵਿਕੇਗਾ, ਅਸੀਂ ਲਾਜ਼ਮੀ ਆਪਣੇ ਆਪ ਨੂੰ ਅਪਗ੍ਰੇਡ ਕਰਾਂਗੇ। ਔਰ ਲਾਸਟ ਪੈਗਾਮ ਮੇਰਾ ਭਾਈਆਂ ਵਾਸਤੇ ਇਹ ਵੇ ਕਿ ਆਪਣੇ ਬੱਚਿਆਂ ਦੇ, ਆਪਣੇ ਫੈਮਿਲੀ ਨੂੰ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਵਾਸਤੇ ਕੀਤਾ ਹੋਇਆ ਤੇ ਲਿਹਾਜ਼ਾ ਬਹੁਤ ਖੂਬਸੂਰਤ ਹੈਗਾ, ਇਹਨੂੰ ਬਿਲਕੁਲ ਡੀਗ੍ਰੇਡ ਮਤ ਕੀਤਾ ਜਾਵੇ ਔਰ ਇਹਦੀ ਕਦਰ ਕਰੋ, ਲਵਬਰਡ ਦੀ ਕਦਰ ਕਰੋ। ਜਨਾਬ ਇਹ ਅੱਜ ਦੀ ਵੀਡੀਓ ਸੀ, ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਤੇ ਹਫੀਜ਼ ਭਾਈ ਦੀ ਗੱਲਾਂ ਦੇ ਉੱਤੇ ਤੁਸੀਂ ਸਾਰੇ ਗੌਰ ਕਰੋਗੇ ਇਨਸ਼ਾਅੱਲਾ ਤਾਲਾ। ਨੈਕਸਟ ਵੀਡੀਓ 'ਚ ਮਿਲਨੇ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਲਵਬਰਡ ਜ਼ਿੰਦਾਬਾਦ, ਲਵਬਰਡ ਵਾਲੇ ਜ਼ਿੰਦਾਬਾਦ। अस्सलाम वालेकुम रहमतुल्लाह।